ਜੀ ਡਾਕਟਰ ਸਾਹਿਬ, ਤੁਹਾਡਾ ਅਗਲਾ ਇਸ਼ੂ ਕਿਹੜਾ ਹੈ? ਹਾਂਜੀ, ਕਿਉਂਕਿ ਅਸੀਂ ਨਾਰਥ ਅਮਰੀਕਾ 'ਚ ਰਹਿੰਦੇ ਹਾਂ ਤੇ ਇਹ ਐਪਰੋਪਰੀਏਟ ਨਹੀਂ ਸੀ ਹੋਣਾ ਕਿ ਅਸੀਂ ਜਿਹੜੀ ਇੱਕ ਬੜੀ ਯੂਨੀਕ ਵਿਕਟਰੀ ਕੈਨੇਡਾ ਦੇ ਵਿੱਚ ਸਿੱਖ ਕੌਮ ਨੇ ਲਈ ਹੈ ਉਸ ਦਾ ਜ਼ਿਕਰ ਨਾ ਕਰਦੇ ਜੀ। ਕਿਉਂਕਿ ਜਦੋਂ ਪੰਜਾਬ ਵੱਲ ਦੇਖੀਦਾ ਔਰ ਅੱਜ ਵੀ ਜਿਹੜੀਆਂ ਕਾਲਾਂ ਸੀ ਬਹੁਤ ਸਾਰਿਆਂ ਨੇ ਭਰੇ ਹਿਰਦੇ ਨਾਲ ਕਈ ਫੋਨ ਤੇ ਜਿਹੜੇ ਨੇ ਉਹ ਕਰਾਈ ਕਰਨ ਲੱਗ ਜਾਂਦੇ ਨੇ ਕਿ ਸਾਡੇ ਪੰਜਾਬ ਦਾ ਕੀ ਬਣੇਗਾ ਜੀ। ਤੇ ਮੈਂ ਦੇਖਦਾ ਹਾਂ ਵੀ ਸਤਿਗੁਰੂ ਸਾਨੂੰ ਕਿਤੇ ਨਾ ਕਿਤੇ ਰੇ ਆਫ ਹੋਪ ਦਿਖਾਉਂਦੇ ਨੇ। ਪੰਜਾਬ 'ਚ ਵੀ ਰੇ ਆਫ ਹੋਪ ਹੈ। ਲੋਕ ਅੱਜ 7ਵਾਂ 8ਵਾਂ ਦਿਨ ਹੈ ਬੈਠੇ ਨੇ ਹਰ ਥਾਂ ਜਿਹੜਾ ਇੱਕ ਇਰਾਦਾ ਕਰਕੇ ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਕਿਸੇ ਨੇ ਆਰਗੇਨਾਈਜ਼ ਨਹੀਂ ਕੀਤਾ ਉਹ ਸਵੈ ਤੋਂ ਹੈ, ਇਹ ਸਾਡੇ ਲਈ ਰੇ ਆਫ ਹੋਪ ਹੈ। ਪਰ ਜਿਸ ਤਰੀਕੇ ਨਾਲ ਹੁਣ ਏਜੰਸੀਆਂ ਨੇ ਆਪਣਾ ਕੰਮ ਸ਼ੁਰੂ ਕੀਤਾ, ਇੱਕ ਪਾਸੇ ਮਿਸ ਇਨਫੋਰਮੇਸ਼ਨ ਹੈ, ਦੂਸਰੇ ਪਾਸੇ ਹਜ਼ਾਰ ਬੰਦਿਆਂ ਦੀਆਂ ਜਿਹੜੀਆਂ ਕੰਪਨੀਆਂ 4 ਜ਼ਿਲ੍ਹਿਆਂ ਦੇ ਵਿੱਚ ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਵੀ ਸ਼ਾਇਦ ਉਸ ਦੇ ਵਿੱਚ ਉਹਨਾਂ ਨੇ ਤਾਇਨਾਤ ਕੀਤੀਆਂ। ਸੋ ਪੰਜਾਬ 'ਚ ਤਾਂ ਹਰ ਪਲ ਸਥਿਤੀ ਬਦਲ ਰਹੀ ਹੈ। ਅਸੀਂ ਫਿਕਰਮੰਦ ਵੀ ਹਾਂ ਕਿ ਇਹ ਸਾਰਾ ਘਟਨਾਕ੍ਰਮ ਜੇ ਹੁਣ BSF ਲਿਆਂਦੀ ਹੈ, ਉਧਰੋਂ ਉਹਨਾਂ ਨੇ ਮਿਸ ਇਨਫੋਰਮੇਸ਼ਨ ਕੈਂਪੇਨ ਹੈ ਔਰ ਇਨ ਦਾ ਐਂਡ ਆਫ ਦਾ ਡੇ ਉਹਨਾਂ ਦੇ ਲਈ ਜਿਵੇਂ ਉਹਨਾਂ ਦਾ ਨੈਟਵਰਕ ਹੈ ਏਜੰਸੀਆਂ ਦਾ, RSS ਦਾ, ਹੁਣ ਜਦੋਂ ਚਾਹਣ ਬਾਦਲ ਸਰਕਾਰ ਨੂੰ ਚੱਲਦਾ ਕਰ ਸਕਦੇ ਨੇ। ਔਰ ਆਲਰੇਡੀ ਅੱਜ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਡੈਲੀਗੇਸ਼ਨ ਵੀ ਗਵਰਨਰ ਨੂੰ ਮਿਲਿਆ ਕਿ ਜੀ ਡਿਸਮਿਸ ਕਰੋ ਸਰਕਾਰ ਨੂੰ। ਸੋ ਹੁਣ ਉਹਨਾਂ ਦੇ ਲਈ ਕੋਈ ਪ੍ਰੋਬਲਮ ਨਹੀਂ ਹੈ ਔਰ ਲੋਕ ਵੀ ਕਹਿਣਗੇ ਕਿ ਗੁੱਡ ਰਿਡੈਂਸ ਨਹੀਂ। ਔਰ ਇਹੀ ਤਰੀਕਾ ਹੁੰਦਾ ਜਦੋਂ ਕੰਮ ਏਜੰਸੀਆਂ ਕਰਦੀਆਂ ਨੇ, ਉਹਨਾਂ ਦਾ ਤੌਰ ਤਰੀਕਾ ਇਹ ਹੁੰਦਾ। ਪਰ ਜਿਹੜੀ ਗੱਲ ਪੋਜ਼ਿਟਿਵ ਹੈ ਵੀ ਕੈਨੇਡਾ ਦੇ ਵਿੱਚ ਜਿਹੜੀਆਂ ਨੇ ਇਲੈਕਸ਼ਨਸ ਹੋਈਆਂ, ਰਿਜ਼ਲਟ ਆਏ ਨੇ ਔਰ ਉਹਨਾਂ ਰਿਜ਼ਲਟਸ ਦੇ ਮੁਤਾਬਕ ਔਰ ਇਹ ਗੱਲ ਬੜੇ ਫਖਰ ਵਾਲੀ ਹੈ ਕਿ ਸਾਰੇ ਪੰਜਾਬ ਦੀਆਂ ਪਾਰਲੀਮੈਂਟ ਦੀਆਂ 13 ਸੀਟਾਂ ਨੇ ਜਿਹੜੇ ਪੰਜਾਬ 'ਚੋਂ ਚੁਣ ਕੇ ਜਾਂਦੇ ਨੇ ਜੀ। ਔਰ ਮੈਕਸਿਮਮ 1999 ਦੀਆਂ ਪਾਰਲੀਮੈਂਟ ਚੋਣਾਂ ਵੇਲੇ ਜੇ ਅਸੀਂ ਆਪਣੇ ਸਿੱਖ ਥਾਟ ਵਾਲੇ ਚਾਹੀਏ ਤੇ 8 ਜਾਂ 9 MP ਬਣ ਸਕਦੇ ਨੇ। ਹਾਲਾਂਕਿ 6-7 ਹੁੰਦੇ ਨੇ ਹੁਣ ਤਾਂ ਪੱਕੀ ਸੰਗਰੂਰ ਵਰਗੀ ਜਿਹੜੀ ਸਿੱਖ ਸੀਟ ਸੀ ਉੱਥੇ ਵੀ ਕਦੇ ਅਰਵਿੰਦ ਖੰਨਾ ਤੇ ਕਿਤੇ ਹੋਰ ਖੜਾ ਕੀਤਾ ਹੁੰਦਾ। ਪਰ ਇਹ ਕਿੰਨੇ ਮਾਣ ਵਾਲੀ ਗੱਲ ਹੈ ਕਿ ਇਸ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਔਰ ਇਹਨਾਂ ਦੀ ਬੇਈਮਾਨੀ ਮੀਡੀਆ ਦੀ ਸਿੱਖ ਕਹਿਣ ਤੋਂ ਜਰਕਦੇ ਨੇ। ਜੇ ਕੋਈ ਬਾਹਰ ਮਾੜੀ ਘਟਨਾ ਜੋੜੀ ਹੋਏ ਤਾਂ ਫਿਰ ਸਿੱਖ ਸ਼ਬਦ ਕਹਿਣਗੇ ਕਿ ਕੈਨੇਡਾ 'ਚ ਸਿੱਖ ਨੇ ਆਹ ਕੀਤਾ ਜਾਂ ਅਮਰੀਕਾ 'ਚ। ਪਰ ਹੁਣ ਇਹ ਟ੍ਰਿਬਿਊਨ ਵੀ ਕਹਿ ਰਹੀ ਪੰਜਾਬੀਜ਼ ਮੇਕ ਹਿਸਟਰੀ ਇਨ ਕੈਨੇਡਾ ਫੈਡਰਲ ਇਲੈਕਸ਼ਨ। ਚਲੋ ਪੰਜਾਬੀ ਕਹਿ ਲਓ, ਇਹਨਾਂ ਦੀ ਤਸੱਲੀ ਹੋ ਜਾਂਦੀ ਹੈ। ਪਰ ਇਹਨਾਂ ਪੰਜਾਬੀ ਕਹਿ ਕੇ ਵੀ ਇਹਨਾਂ ਨੂੰ ਫਿਰ ਇਹ ਕਹਿਣਾ ਪਿਆ ਕਿ ਜੀ ਉਹਦੇ 'ਚ 5 ਦਸਤਾਰਾਂ ਵਾਲੇ ਨੇ ਸਿੱਖੀ ਸਰੂਪ, ਬਾਕੀ ਬੀਬੀਆਂ। ਹੁਣ ਉਹਨਾਂ 'ਚੋਂ ਇੰਡੋ ਅਦਰਵਾਈਜ਼ ਬੜਾ ਹੋਏਗਾ ਜਿਹੜੇ ਕੈਨੇਡਾ ਜਦੋਂ ਅਖਬਾਰ ਵੀ ਹੋਈ ਇੰਡੋ ਕੈਨੇਡੀਅਨ, ਹੁਣ 20 ਸਾਰੇ ਬਣੇ ਨੇ, 20 ਚੋਂ 18 ਪੰਜਾਬੀ ਨੇ, 1 ਜਾਂ 2 ਗੈਰ ਸਿੱਖ ਹੋਣਗੇ, ਸਾਰੇ ਸਿੱਖ ਨੇ। ਇਹ ਠੀਕ ਹੈ, ਬੀਬੀਆਂ ਕਿਸੇ ਨੇ ਬੌਬ ਬਣਾਏ ਨੇ, ਕਿਸੇ ਨੇ ਸਿਰ ਮੁੰਨੇ, ਪਰ ਜਿਹੜੇ ਓਰੀਜਨ ਹੈ ਉਹਨਾਂ ਦਾ ਸਿੱਖ ਓਰੀਜਨ। ਹੁਣ ਇੱਕ ਤਾਂ ਇਹਦੇ 'ਚ ਕਈ ਮਿੱਥ ਟੁੱਟਦੇ ਨੇ। ਜਦੋਂ ਕੈਨੇਡਾ 'ਚ ਸਿੱਖਾਂ ਦੀ ਆਬਾਦੀ ਤਾਂ ਸੈਂਸਸ 'ਚ 19 ਕਿ 4-4.5 ਲੱਖ ਬਣਾਈ ਹੁੰਦੀ ਹੈ, ਹਿੰਦੂ ਆਬਾਦੀ ਜ਼ਿਆਦਾ ਬਣਾਈ ਹੁੰਦੀ ਹੈ। ਲੇਕਿਨ ਜਿਹੜਾ ਇਹ ਗੱਲ ਆਪਣੇ ਆਪ ਦੇ ਵਿੱਚ ਸਬੂਤ। ਔਰ ਇਸ ਵਾਰ ਈਵਨ ਮੈਨੂੰ ਬੜੀ ਖੁਸ਼ੀ ਹੈ ਜਿੱਥੇ ਕਿ ਸਾਡੇ ਸਿੱਖ MP ਵੱਡੀ ਗਿਣਤੀ 'ਚ ਔਰ ਬੀਬੀਆਂ ਵੀ ਜਿੱਤ ਕੇ ਆਈਆਂ ਨੇ। ਸੁਖ ਧਾਲੀਵਾਲ ਜਿਹਨੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਐਲਾਨਣ ਦੇ ਲਈ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਜਿਹੜੀ ਆਵਾਜ਼ ਉਠਾਈ ਸੀ ਔਰ ਪਿਛਲੀ ਇਲੈਕਸ਼ਨ ਵੇਲੇ ਇਸੇ ਕਰਕੇ ਉਹਦੇ ਖਿਲਾਫ ਇੰਡੀਅਨ ਜਿਹੜੇ ਸਟੂਜਿਸ ਸੀ ਉਹਨਾਂ ਨੇ ਲੌਬੀ ਕੀਤੀ ਕਿ ਜੀ ਇਹ ਤਾਂ ਖਾਲਿਸਤਾਨੀ ਹੈ। ਸੋ ਸੁਖ ਧਾਲੀਵਾਲ ਨੇ ਵੀ ਆਪਣੀ ਸੀਟ ਜਿੱਤੀ ਹੈ। ਔਰ ਕੁੱਲ ਮਿਲਾ ਕੇ ਦਰਸ਼ਕ ਜਿਹੜੇ ਨੇ ਦੇਖ ਰਹੇ ਨੇ ਸਕਰੀਨ ਦੇ ਉੱਤੇ ਜਿਨ੍ਹਾਂ ਨੇ ਇਲੈਕਸ਼ਨ ਜਿੱਤੀ ਹੈ ਉਹਨਾਂ ਦੇ ਵਿੱਚ ਇਹਨਾਂ ਦੇ ਹੀ ਮੈਂ ਦਿੱਤੇ ਨਾਂ ਪੜ੍ਹ ਦਿੰਦਾ। ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚ ਰਾਜ ਸੈਣੀ, ਰਾਜ ਗਰੇਵਾਲ, ਕਮਲ ਖਹਿਰਾ, ਰੂਬੀ ਸਹੋਤਾ, ਸੋਨੀਆ ਸਿੱਧੂ, ਰਾਮੇਸ਼ਵਰ ਸੰਘਾ, ਨਵਦੀਪ ਸਿੰਘ ਬੈਂਸ, ਇਹ ਵੀ ਅੰਮ੍ਰਿਤਧਾਰੀ ਸਿੰਘ ਹੈ, ਪਿਛਲੀ ਵਾਰੀ ਹਾਰ ਗਿਆ ਸੀ ਆਪਣੀਆਂ ਕੁਝ ਕਮਜ਼ੋਰੀਆਂ ਕਰਕੇ। ਪਰ ਐਤਕੀ ਕਿਉਂਕਿ ਕੁਝ ਐਸੇ ਇਸ਼ੂ ਹੁੰਦੇ ਨੇ ਜਿਨ੍ਹਾਂ 'ਚ ਤੁਸੀਂ ਜੇ ਲੋੜ ਤੋਂ ਜ਼ਿਆਦਾ ਬੋਲੋ ਤਾਂ ਕਈ ਵਾਰੀ ਫਿਰ ਉਹ ਆਪਣੇ ਲੋਕਾਂ ਜਸਟੀਫਾਈ ਨਹੀਂ ਹੁੰਦਾ। ਗਗਨ ਸਿਕੰਦ ਔਰ ਇਹਨਾਂ 'ਚ ਇਹ ਸ਼ਾਇਦ ਈਸਾਈ ਲੇਡੀ ਹੋਏਗੀ ਯੈਸਮਿਨ ਰਤਨਸੀ, ਸੁਖ ਧਾਲੀਵਾਲ, ਦਰਸ਼ਨ ਕੰਗ, ਹਰਜੀਤ ਸੱਜਣ। ਹੁਣ ਇਹ ਲੈਫਟੀਨੈਂਟ ਕਰਨਲ ਹੈ ਹਰਜੀਤ ਸਿੰਘ ਸੱਜਣ, ਡਿਸਟ੍ਰਿਕਟ ਹੁਸ਼ਿਆਰਪੁਰ ਦਾ। ਔਰ ਇਹਨਾਂ ਦੇ ਖਿਲਾਫ ਵੀ ਜਦੋਂ ਇਹ ਗੱਲ ਚੱਲੀ ਤਾਂ ਉੱਥੇ ਪ੍ਰੋਪੇਗੈਂਡਾ ਹੋਇਆ ਜੀ ਇਹਨਾਂ ਦੇ ਫਾਦਰ ਦੂਜੇ ਤੀਜੇ ਕੋਈ ਮੇਰਾ ਖਿਆਲ ਹੈ ਖਾਲਿਸਤਾਨੀ ਲਿੰਕ ਕੱਢ ਰਹੇ ਸੀ ਕਿ ਟਿਕਟ ਨਾ ਦਿਓ ਔਰ ਇਹ ਉਹ। ਲੇਕਿਨ ਇਹ ਜਿੱਤੇ ਵੀ ਨੇ। ਅਮਰਜੀਤ ਸੋਹੀ, ਅੰਜੂ ਢਿੱਲੋਂ, ਰਣਦੀਪ ਸਰਾਏ, ਇੱਕ ਦੀਪਕ ਓਬਰਾਏ। ਇਹ ਭਾਵੇਂ ਉੱਥੋਂ ਕੈਲਗਰੀ ਤੋਂ ਪੰਜਾਬੀ ਹਿੰਦੂ ਹੈ
ਪਰ ਇੱਕ ਜਿਹੜਾ ਹੋਰ ਖਤਰਨਾਕ ਸੀ ਜਿਹੜਾ ਸਿੱਖ ਮੁੱਦਿਆਂ ਤੇ ਇੰਡੀਅਨ ਦਵਿੰਦਰ ਸ਼ੋਰੀ ਜੀ ਉਹ ਉੱਥੋਂ ਹਰਾਇਆ। ਇਹ ਜਿਹੜਾ ਉੱਥੇ ਸਿੱਖ ਬਣਿਆ ਹੁੰਦਾ ਦੀਪਕ ਓਬਰਾਏ ਉਹਨਾਂ ਦੇ ਵਿੱਚ ਜਾ ਕੇ, ਹਾਲਾਂਕਿ ਮੈਨੂੰ ਇਹ ਵੀ ਪਸੰਦ ਨਹੀਂ ਹੈਗਾ ਕਿਉਂਕਿ ਇਹ ਅਲਟੀਮੇਟਲੀ ਇਹ ਸਾਰੇ ਕੌਂਸੂਲੇਟ ਗੇਮ ਖੇਡਦੇ ਨੇ। ਜਤੀ ਸਿੱਧੂ ਤੇ ਇਹ ਚੰਦਰ ਆਰੀਅਨ, ਇੱਕ ਆਰੀਅਨ ਰੇਸ ਦਾ ਵੀ ਆ ਗਿਆ ਪਰ ਕੋਈ ਆਇਆ ਜੀ, ਔਰ ਬਰਦੀਸ਼ ਚੱਗਰ ਤੇ ਬੌਬ ਸਰੋਇਆ। ਹੁਣ ਮਤਲਬ ਜਿੰਨੇ MP ਅਸੀਂ ਪੰਜਾਬ ਦੇ ਵਿੱਚ ਮੈਕਸਿਮਮ ਵੀ ਕਦੇ ਭੇਜ ਸਕੇ ਆ 9, ਉਸ ਤੋਂ ਦੁੱਗਣੇ 18 ਜਿਹੜੇ ਨੇ ਉਹ ਕੈਨੇਡਾ 'ਚ ਭੇਜ ਦਿੱਤੇ। ਫਿਰ ਉਹਨੂੰ ਤੁਸੀਂ ਕੀ ਕਹੋਗੇ? ਬੱਲੇ ਬੱਲੇ, ਬੱਲੇ ਬੱਲੇ ਸਿੰਘਾਂ ਦੀ। ਜੀ ਡਾਕਟਰ ਸਾਹਿਬ, ਔਰ ਇਹ ਮੈਂ ਸਮਝਦਾ ਹਾਂ ਵੀ ਇਹ ਇਸ ਗੱਲ ਦਾ ਸਬੂਤ ਹੈ ਵੀ ਬਹੁਤ ਵਾਰ ਅਸੀਂ ਵੀ ਕਹਿੰਦੇ ਹਾਂ ਕਿ ਜੀ ਪੋਲੀਟੀਕਲ ਸਿਸਟਮ ਚਾਓ ਕਰੋ, ਔਰ ਇਹ ਨਹੀਂ ਹੈ ਵੀ ਇਹ ਜਿੱਤੇ। ਜੇ ਹਾਰ ਵੀ ਜਾਂਦੇ ਨੇ ਚੋਂ ਬਹੁਤੇ, ਫਿਰ ਵੀ ਕਿਸੇ ਸਿੱਖ ਨਹੀਂ ਜਿੱਤਣੇ ਸੀ ਕਿਉਂਕਿ ਹੁਣ ਇੰਨੀ ਕੁ ਪਾਰਟਿਸਪੇਸ਼ਨ ਹੈ ਕਿ ਇਹਨਾਂ ਚੋਂ ਬਹੁਤ ਸਾਰੇ ਉਹ ਜਿੱਤੇ ਨੇ ਜਿੱਥੇ ਕੰਜ਼ਰਵੇਟਿਵ ਪਾਰਟੀ ਦਾ ਵੀ ਸਿੱਖ ਉਮੀਦਵਾਰ ਸੀ ਤੇ ਤੀਸਰੀ ਵੱਡੀ ਧਿਰ NDP ਉਹਦਾ ਵੀ ਸਿੱਖ ਉਮੀਦਵਾਰ ਸੀ। ਸੋ ਹੁਣ ਉਹਨਾਂ ਨੇ ਕੈਨੇਡਾ 'ਚ ਇੰਨੀ ਕੁ ਥਾਂ ਬਣਾ ਲਈ ਕਿ ਵੀ ਉਹ ਜਦੋਂ ਕੈਨੇਡਾ ਕਿਸੇ ਨੂੰ ਫੋਨ ਕਰੋ ਤੇ ਜੇ ਗਲਤ ਨੰਬਰ ਵੀ ਮਿਲ ਜਾਏ ਤੇ ਅੱਗੋਂ ਭਾਜੀ ਸਤਿ ਸ੍ਰੀ ਅਕਾਲ ਕਹਿੰਦੇ, ਫਿਰ 2 ਮਿੰਟ ਤੁਸੀਂ ਗੱਲ ਕਰਦੇ ਰਹਿਣਾ, ਫਿਰ ਪਤਾ ਲੱਗਦਾ ਵੀ ਗਲਤ ਨੰਬਰ ਹੈ। ਇੰਨਾ ਕੁ ਆਪਣਾ ਜਿਹੜਾ ਹੈ ਵੋਟ ਬੈਂਕ ਹੈਗਾ, ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਔਰ ਇਹ ਆਸ ਵੀ ਕਰਦੇ ਹਾਂ ਕਿ ਇਹ ਸਿਰਫ ਗੱਲ ਬਣਨ ਤੱਕ ਹੀ ਨਾ ਰਹੇ। ਜਿਹੜੇ ਖਾਸ ਤੌਰ ਤੇ ਸੁਖ ਧਾਲੀਵਾਲ ਜਾਂ ਦੂਸਰੇ ਜਿਵੇਂ ਨਵਦੀਪ ਬੈਂਸ ਵਰਗੇ ਜਿਹੜੇ ਉਸ ਬੈਕਗ੍ਰਾਉਂਡ ਚੋਂ ਆਏ ਨੇ, ਪਹਿਲੀ ਜਨਰੇਸ਼ਨ ਜਿਹੜੇ ਜਿਨ੍ਹਾਂ ਦੀ ਖਾਲਿਸਤਾਨ ਲਈ ਕਮਿਟਡ ਰਹੀ, ਇਹ ਵੀ ਇੱਕ ਕਦਮ ਅੱਗੇ ਨੂੰ ਵਧਾਉਣ। ਸੋ ਅਸੀਂ ਇਹਨਾਂ ਨੂੰ ਵੀ ਔਰ ਕੈਨੇਡਾ ਦੇ ਵੋਟਰਾਂ ਨੂੰ ਵੀ ਮੁਬਾਰਕਬਾਦ ਦਿੰਦੇ ਹਾਂ ਜਿਨ੍ਹਾਂ ਨੇ, ਔਰ ਜਿਹੜਾ ਪ੍ਰਾਈਮ ਮਿਨਿਸਟਰ ਲਈ ਆਇਆ ਉਹ ਵੀ ਟਰੂਡੋ ਦਾ ਮੁੰਡਾ, ਔਰ ਜਿਹੜਾ ਇਹਦਾ ਪਿਓ ਸੀ ਉਹ ਵੀ ਬੜਾ ਸਿੱਖ ਫਰੈਂਡਲੀ ਸੀ ਜੀ, ਔਰ ਇੰਨੇ ਸਾਰੇ ਸਿੱਖਾਂ ਨੂੰ ਟਿਕਟ ਮਿਲਣੀ ਲਿਬਰਲ ਦੇ ਵੀ, ਇਹਦਾ ਵੀ ਕਾਰਨ ਕਿ ਜਸਟਿਨ ਜਿਹੜਾ ਉਹਨਾਂ ਦਾ ਬੇਟਾ ਉਹ ਕਾਫੀ ਸਿੱਖਾਂ ਦੇ ਲਈ ਹਮਦਰਦੀ ਰੱਖਦਾ। ਸੋ ਲੈਟ ਵੀ ਹੋਪ ਫॉर द ਬੈਸਟ। ਸੋ ਜੀ ਡਾਕਟਰ ਸਾਹਿਬ, ਅਸੀਂ ਹੁਣ ਆਪਣੇ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਆ। ਈਮੇਲਸ ਪੜ੍ਹ ਕੇ ਆਪਣੇ ਦਰਸ਼ਕਾਂ ਨੂੰ ਤੁਸੀਂ ਮੇਰਾ ਖਿਆਲ ਹੈ ਬ੍ਰੇਕ ਲੈ ਲਓ, ਫਿਰ ਸੈਗਮੈਂਟ ਪ੍ਰੋਪਰ ਬਣ ਜਾਂਦਾ ਹੈ।